India Association of Oklahoma and Sikh Gurdwara of Oklahoma invite you to 76th Independence Day celebration, 15th August 2023. ये कुछ ਜਿਹੜੇ ਟੁੱਚੇ ਕਿਸਮ ਦੇ ਰੈਂਟਾ ਸਿੱਖ ਨੇ ਉਹ ਐਤਵਾਰ ਨੂੰ ਉੱਥੇ ਇਕੱਠੇ ਹੁੰਦੇ ਨੇ ਔਰ ਗੁਰੂ ਗ੍ਰੰਥ ਸਾਹਿਬ ਵੀ ਇੱਕ ਝੋਲੇ 'ਚ ਪਾ ਕੇ ਲਿਆਉਂਦੇ ਨੇ। Through this letter we want to make Sikhs aware that all Indian agents ਜਿਹੜੇ ਨੇ ਉਹ ਇਸ ਤੋਂ ਖਬਰਦਾਰ ਹੋਣ। ਉਹਨਾਂ ਨੇ ਜੇ ਕੋਈ ਐਕਟੀਵਿਟੀ ਵੀ ਇੱਥੇ ਕਿਸੇ ਇੰਡੀਅਨ ਨੇ ਕਰਨੀ ਹੈ ਤਾਂ ਉਹਨਾਂ ਨੂੰ ਫੋਰਨ ਏਜੰਟ ਰਜਿਸਟ੍ਰੇਸ਼ਨ ਐਕਟ ਦੇ ਥੱਲੇ ਰਜਿਸਟਰ ਹੋਣਾ ਪੈਂਦਾ ਹੈ। 194 ਗੁਰਦੁਆਰਿਆਂ ਨੇ ਜਥੇਬੰਦੀਆਂ ਨੇ ਜੁਆਇੰਟਲੀ ਰੈਜ਼ੋਲੂਸ਼ਨ ਪਾਸ ਕੀਤਾ ਸੀ ਕਿ ਕੋਈ ਵੀ ਇੰਡੀਅਨ ਡਿਪਲੋਮੈਟ ਜਾਂ ਉਹਨਾਂ ਦਾ ਕੋਈ ਅਧਿਕਾਰੀ ਉਹ ਗੁਰਦੁਆਰੇ ਦੀ ਸਟੇਜ ਤੇ ਨਹੀਂ ਆ ਸਕਦਾ, ਮੱਥਾ ਟੇਕ ਸਕਦੇ ਨੇ ਆਪਣੇ ਜਦੋਂ ਵੀ ਉਹ ਚਾਹਣ। ਹੁਣ ਜਿਹੜਾ ਹੈ ਇਹ ਇੰਡੀਆ ਦਾ ਜੋ ਟਰੈਕ ਰੈਕਰਡ ਹੈ ਵਾਇਲੇਸ਼ਨ ਆਫ ਹਿਊਮਨ ਰਾਈਟਸ ਦਾ, ਔਰ ਦੂਸਰਾ ਹੁਣ ਇਹ ਜਿਹੜਾ ਗੁਰਦੁਆਰਿਆਂ 'ਚ ਗੜਬੜ ਕਰਨਾ ਚਾਹੁੰਦੇ ਨੇ। ਵਿਊਅਰਸ ਵੈਲਕਮ ਬੈਕ ਆਵਰ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਇਉਂ ਜਾਪਦਾ ਹੈ ਕਿ ਅਮਰੀਕਾ ਵਿਚਲੇ ਭਾਰਤੀ ਡਿਪਲੋਮੈਟ ਇੱਥੇ ਕੋਈ ਸਿੱਖਾਂ ਦੇ ਖਿਲਾਫ ਸ਼ਰਾਰਤੀ ਮਾਹੌਲ ਜਿਹੜਾ ਉਹ ਸਿਰਜ ਰਹੇ ਨੇ ਔਰ 15 ਅਗਸਤ ਵਾਲੇ ਦਿਨ ਓਕਲਹੋਮਾ ਸਿਟੀ ਦੇ ਕਿਸੇ ਗੁਰਦੁਆਰੇ ਵਿੱਚ ਤਿਰੰਗਾ ਝੰਡਾ ਲਹਿਰਾਉਣ ਜਾਣ ਦੀ ਜਿਹੜੀ ਖਬਰ ਨੇ ਸਿੱਖ ਹਲਕਿਆਂ ਵਿੱਚ ਕਾਫੀ ਜਿਹੜਾ ਰੋਹ ਪੈਦਾ ਕਰ ਦਿੱਤਾ ਹੈ। ਜੋ ਕੁਝ ਭਾਰਤੀ ਟੁੱਚਿਆਂ ਵੱਲੋਂ ਕੀਤਾ ਜਾ ਰਿਹਾ ਇਹ ਟ੍ਰਾਂਸਨੈਸ਼ਨਲ ਰਿਪਰੈਸ਼ਨ ਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਭਾਰਤੀ ਡਿਪਲੋਮੈਟਾਂ ਨੇ ਜੋ ਕੁਝ ਕੈਨੇਡਾ ਦੇ ਵਿੱਚ ਕੀਤਾ ਹੁਣ ਔਨ ਦਾ ਡਿਫੈਂਸਿਵ ਵੀ ਨੇ ਔਰ ਚੀਕਾਂ ਵੀ ਮਾਰ ਰਹੇ ਨੇ ਕਿ ਜੀ ਦੇਖੋ ਇਹ ਸਾਡੇ ਸੇਫਟੀ ਸਿਕਿਉਰਿਟੀ ਨੂੰ ਖਤਰਾ ਹੈ, ਕਿਉਂਕਿ ਜੋ ਕੁਛ ਉਹਨਾਂ ਨੇ ਹਰਦੀਪ ਸਿੰਘ ਨਿੱਜਰ ਦੇ ਮਰਡਰ ਨਾਲ ਕੀਤਾ ਕਿਸੇ ਨੂੰ ਕੋਈ ਭੁਲੇਖਾ ਨਹੀਂ ਹੈ ਇਹ ਘਾਰਾ ਕਿਹਦਾ। ਯੂਕੇ ਦੀ ਅਸੀਂ ਗੱਲ ਕਰਕੇ ਹਟੇ ਹਾਂ ਕਿ ਕਿਸ ਲੈਵਲ ਦੇ ਉੱਤੇ ਇਹਨਾਂ ਦੀ ਜਿਹੜੀ ਆਪਸੀ ਅੰਡਰਸਟੈਂਡਿੰਗ ਜਿਵੇਂ ਸਟੇਟਾਂ ਹੀ ਹੋਣ ਦੋਨੋਂ ਇੱਕੋ ਹੀ ਮੁਲਕ ਦੀਆਂ ਟ੍ਰੀਟ ਕਰ ਰਹੇ ਨੇ। ਅਮਰੀਕਾ 'ਚ ਕਿਉਂਕਿ ਲਾ ਐਨਫੋਰਸਮੈਂਟ ਏਜੰਸੀਜ਼ ਵੀ ਚੁਕੰਨੀਆਂ ਨੇ ਔਰ ਆਲਰੇਡੀ ਅਸੀਂ ਜ਼ਿਕਰ ਕੀਤਾ ਸੀ ਕਿ US ਸੈਨੇਟ ਦੇ ਵਿੱਚ ਟ੍ਰਾਂਸਨੈਸ਼ਨਲ ਰਿਪਰੈਸ਼ਨ ਬਿੱਲ ਆਇਆ ਹੋਇਆ ਹੈ ਔਰ ਹੁਣ ਸਾਡੇ ਕੋਲ ਇਹ ਵੀ ਜਾਣਕਾਰੀ ਹੈ ਕਿ ਇਸ ਕਿਸਮ ਦਾ ਹੀ ਐਗਜ਼ੈਕਟ ਬਿੱਲ ਹਾਊਸ ਰੈਜ਼ੋਲੂਸ਼ਨ 3654 ਇਹ ਜਿਹੜਾ US ਹਾਊਸ ਆਫ ਰਿਪਰੈਜ਼ੈਂਟੇਟਿਵਸ ਲੋਅਰ ਹਾਊਸ ਦੇ ਵਿੱਚ ਵੀ ਹੈ ਔਰ ਇਹਨੂੰ ਸਪਾਂਸਰ ਕੀਤਾ ਹੈ ਰਿਪਰੈਜ਼ੈਂਟੇਟਿਵ ਸਮਿਥ ਕ੍ਰਿਸਟੋਫਰ। ਇਹ ਰਿਪਬਲਿਕਨ ਨੇ ਨਿਊ ਜਰਸੀ ਤੋਂ। ਇਹ 24 ਮਈ ਨੂੰ ਇੰਟਰੋਡਿਊਸ ਹੋਇਆ US ਕਾਂਗਰਸ 'ਚ। ਹੁਣ ਇਸ ਦਾ ਕਿਉਂਕਿ ਅਸੀਂ ਆਲਮੋਸਟ ਉਸੇ ਲਾਈਨ ਤੇ ਆ ਜੋ ਸੈਨੇਟ ਦੇ ਵਿੱਚ ਬਿੱਲ ਹੈ ਕਿ ਵੀ ਜਿਹੜੇ ਮੁਲਕ ਇੱਥੇ ਜਿਹੜੇ ਆਜ਼ਾਦੀ ਪਸੰਦ ਨੇ ਜਾਂ ਜੋ ਉਹਨਾਂ ਮੁਲਕਾਂ 'ਚ ਜੋ ਹੋ ਰਿਹਾ ਉਹਨਾਂ ਦੀਆਂ ਵਾਇਲੇਸ਼ਨਸ ਨੂੰ ਹਾਈਲਾਈਟ ਕਰਦੇ ਨੇ, ਉਹਨਾਂ ਦੀ ਹਰਾਸਮੈਂਟ ਕਰਦੇ ਨੇ ਜਾਂ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਪਿੱਛੇ ਤੰਗ ਕਰਦੇ ਨੇ ਔਰ ਇਹ ਸਾਰੇ ਇਸ ਦੀ ਇੱਜ਼ਤ ਚਾਹੁੰਦੇ ਨੇ। ਪਰ ਅਸੀਂ ਇਹ ਦੇਖ ਰਹੇ ਹਾਂ ਕਿ ਵੀ ਜਿਹੜੇ ਇੱਥੇ ਬੈਠੇ ਰਾਹ ਦੇ ਆਫੀਸ਼ੀਅਲ ਨੇ ਇਹਨਾਂ ਦੇ ਕੌਂਸਲੇਟਾਂ ਔਰ ਐਮਬੈਸੀਆਂ 'ਚ ਇਹਨਾਂ ਨੂੰ ਇਹਨਾਂ ਦੇ ਆਕਾ ਜਿਹੜੇ ਨੇ ਉਹ ਚੈਨ ਨਾਲ ਨਹੀਂ ਬਹਿਣ ਦਿੰਦੇ ਕਿ ਅਮਰੀਕਾ 'ਚ ਨਹੀਂ ਤੁਸੀਂ ਕੁਛ ਕੀਤਾ। ਸੈਨ ਫਰਾਂਸਿਸਕੋ ਵਾਲਾ ਡਰਾਮਾ ਕੀਤਾ ਉਹਨਾਂ ਨੇ ਕਿ ਜੀ ਉਹ ਅਟੈਕ ਕਰਤਾ ਫਲਾਣਾ ਹੋ ਗਿਆ, ਉਹ ਸਾਹਮਣੇ ਆ ਗਿਆ ਕਿ ਵੀ ਕੁਛ ਵੀ ਨਹੀਂ ਸੀ, ਇਹਨਾਂ ਨੇ ਉਹ ਸਟੋਰੀ ਪਲਾਂਟ ਕੀਤੀ। ਹੁਣ ਜਿਹੜੀ ਖਬਰ ਦੇ ਉੱਤੇ ਅੱਜ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਨੇ ਸਟੇਟਮੈਂਟ ਵੀ ਦਿੱਤੀ ਹੈ ਔਰ ਇਹ ਇੱਕ ਓਕਲਹੋਮਾ ਦੇ ਵਿੱਚ ਓਕਲਹੋਮਾ ਸਟੇਟ ਵੀ ਹੈ, ਓਕਲਹੋਮਾ ਸਿਟੀ ਵੀ ਹੈ। ਸੋ ਓਕਲਹੋਮਾ ਸਟੇਟ ਦੀ ਓਕਲਹੋਮਾ ਸਿਟੀ 'ਚ ਕੋਈ ਸਿੱਖ ਗੁਰਦੁਆਰਾ ਆਫ ਓਕਲਹੋਮਾ ਦੇ ਥੱਲੇ ਹੈ ਔਰ ਉਹਨਾਂ ਨੇ ਇਹ ਜਿਹੜਾ ਪੋਸਟਰ ਰਿਲੀਜ਼ ਕੀਤਾ ਕਿ ਇੰਡੀਆਜ਼ ਜਿਹੜਾ 15 ਅਗਸਤ ਇੰਡੀਪੈਂਡੈਂਸ ਡੇ ਆਫ ਇੰਡੀਆ। ਮੈਂ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਜੇ ਹੈ ਤਾਂ ਉਹ ਦਿਖਾ ਵੀ ਦੇਣ। ਹਾਲਾਂਕਿ ਉਹਦੇ ਤੇ ਕ੍ਰਾਸ ਮਾਰ ਕੇ ਫਿਰ ਸਿੱਖ ਕੋਆਰਡੀਨੇਸ਼ਨ ਕਮੇਟੀ ਨੇ ਆਪਣੀ ਸਟੇਟਮੈਂਟ ਦਿੱਤੀ ਹੈ। ਇੰਡੀਆ ਐਸੋਸੀਏਸ਼ਨ ਆਫ ਓਕਲਹੋਮਾ ਐਂਡ ਸਿੱਖ ਗੁਰਦੁਆਰਾ ਆਫ ਓਕਲਹੋਮਾ ਇਨਵਾਈਟ ਯੂ ਟੂ 76th ਇੰਡੀਪੈਂਡੈਂਸ ਡੇ ਸੈਲੀਬ੍ਰੇਸ਼ਨ 15th ਅਗਸਤ 2023। ਸਿੱਖ ਗੁਰਦੁਆਰਾ ਆਫ ਓਕਲਹੋਮਾ ਪੂਰਾ ਥੱਲੇ ਐਡਰੈਸ ਹੈ 6:30 ਤੋਂ 8:30 ਤੱਕ ਸ਼ਾਮ ਨੂੰ। ਔਰ ਇਸ ਦਾ ਮਤਲਬ ਇਹ ਹੈ ਹਾਲਾਂ ਜਿੰਨੀ ਸਾਡੇ ਕੋਲ ਜਾਣਕਾਰੀ ਆਈ ਹੈ ਕਿ ਵੀ ਇਹ ਕੋਈ ਪ੍ਰੋਪਰ ਗੁਰਦੁਆਰਾ ਨਹੀਂ ਹੈ
ਇਹ ਕੁਛ ਜਿਹੜੇ ਟੁੱਚੇ ਕਿਸਮ ਦੇ ਰੈਂਟਾ ਸਿੱਖ ਨੇ ਉਹ ਐਤਵਾਰ ਨੂੰ ਉੱਥੇ ਇਕੱਠੇ ਹੁੰਦੇ ਨੇ ਔਰ ਗੁਰੂ ਗ੍ਰੰਥ ਸਾਹਿਬ ਵੀ ਇੱਕ ਝੋਲੇ 'ਚ ਪਾ ਕੇ ਲਿਆਉਂਦੇ ਨੇ ਕੋਈ ਉੱਥੇ ਗੁਰਦੁਆਰਾ ਸਟੈਪ। ਪਰ ਇਹ ਪ੍ਰਭਾਵ ਜਦੋਂ ਤੁਸੀਂ ਉਹਨਾਂ ਨੇ ਸਿੱਖ ਗੁਰਦੁਆਰਾ ਫੋਕਲ ਹੋਮਾ ਦੇ ਥੱਲੇ ਉਹਨਾਂ ਨੇ ਰਜਿਸਟਰ ਕਰਾਈ ਹੋਏਗੀ ਬਾਡੀ ਔਰ ਪ੍ਰਭਾਵ ਹੋਏ ਕਿਉਂਕਿ ਹੁਣ ਜਿਵੇਂ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਨੇ ਸਟੇਟਮੈਂਟ ਦਿੱਤੀ ਹੈ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਵੀ 194 ਗੁਰਦੁਆਰਿਆਂ ਨੇ ਜਥੇਬੰਦੀਆਂ ਨੇ ਜੁਆਇੰਟਲੀ ਰੈਜ਼ੋਲੂਸ਼ਨ ਪਾਸ ਕੀਤਾ ਸੀ ਕਿ ਕੋਈ ਵੀ ਇੰਡੀਅਨ ਡਿਪਲੋਮੈਟ ਜਾਂ ਉਹਨਾਂ ਦਾ ਕੋਈ ਅਧਿਕਾਰੀ ਉਹ ਗੁਰਦੁਆਰੇ ਦੀ ਸਟੇਜ ਤੇ ਨਹੀਂ ਆ ਸਕਦਾ, ਮੱਥਾ ਟੇਕ ਸਕਦੇ ਨੇ ਆਪਣੇ ਜਦੋਂ ਵੀ ਉਹ ਚਾਹਣ। ਹੁਣ ਜਿਹੜਾ ਹੈ ਇਹ ਇੰਡੀਆ ਦਾ ਜੋ ਟਰੈਕ ਰੈਕਰਡ ਹੈ ਵਾਇਲੇਸ਼ਨ ਆਫ ਹਿਊਮਨ ਰਾਈਟਸ ਦਾ ਔਰ ਦੂਸਰਾ ਹੁਣ ਇਹ ਜਿਹੜਾ ਗੁਰਦੁਆਰਿਆਂ 'ਚ ਗੜਬੜ ਕਰਨਾ ਚਾਹੁੰਦੇ ਨੇ, ਇਸ ਲਈ ਇਸ ਦਾ ਅਸੀਂ ਇਸ ਰਾਹੀਂ ਅਸੀਂ ਵਾਰਨ ਕਰਦੇ ਹਾਂ ਥਰੂ ਦਿਸ ਲੈਟਰ ਵੀ ਵਾਂਟ ਟੂ ਮੇਕ ਸਿੱਖਸ ਅਵੇਅਰ that all Indian agents ਜਿਹੜੇ ਨੇ ਉਹ ਇਸ ਤੋਂ ਖਬਰਦਾਰ ਹੋਣ। ਉਹਨਾਂ ਨੇ ਜੇ ਕੋਈ ਐਕਟੀਵਿਟੀ ਵੀ ਇੱਥੇ ਕਿਸੇ ਇੰਡੀਅਨ ਨੇ ਕਰਨੀ ਹੈ ਤਾਂ ਉਹਨਾਂ ਨੂੰ ਫੋਰਨ ਏਜੰਟ ਰਜਿਸਟ੍ਰੇਸ਼ਨ ਐਕਟ ਦੇ ਥੱਲੇ ਰਜਿਸਟਰ ਹੋਣਾ ਪੈਂਦਾ ਹੈ ਔਰ ਉਹਨਾਂ ਨੇ ਕਿਹਾ ਵੀ ਇਹੀ ਕੰਮ ਜਿਹੜਾ ਇੰਡੀਆ ਨੇ ਆਲਰੇਡੀ ਰੀਸੈਂਟ ਕਿਲਿੰਗ ਜਿਹੜੀਆਂ ਨੇ ਕੈਨੇਡਾ UK ਪੰਜਾਬ ਪਾਕਿਸਤਾਨ 'ਚ ਸਿੱਖਾਂ ਦੀਆਂ ਕੀਤੀਆਂ ਨੇ। ਲੋਕਲ ਸਿੱਖ ਕਮਿਊਨਿਟੀ ਇਨ ਓਕਲਾਹੋਮਾ ਵਿਲ ਡੂ ਪੀਸਫੁਲ ਪ੍ਰੋਟੈਸਟ ਇਫ ਇੰਡੀਆਜ਼ ਇੰਡੀਪੈਂਡੈਂਸ ਡੇ ਗੈਟਸ ਸੈਲੀਬ੍ਰੇਟਡ ਔਰ ਐਕਨੋਲੇਜਡ ਇਨ ਸਿੱਖ ਪਲੇਸਿਸ ਆਫ ਵਰਸ਼ਿਪ ਕਿ ਵੀ ਜੇ ਉੱਥੇ ਹੋਇਆ ਤਾਂ ਫਿਰ ਇਹਦੇ ਜਵਾਬਦੇਹ ਵੀ ਹੋਣਗੇ, ਪ੍ਰੋਟੈਸਟ ਵੀ ਹੋਏਗਾ ਔਰ ਅਸੀਂ ਜਿਹੜਾ ਗੁਰਦੁਆਰਾ ਕਮੇਟੀਆਂ ਨੂੰ ਵੀ ਅਸੀਂ ਇਹ ਕਹਿੰਦੇ ਹਾਂ ਵੀ ਉਹ ਵਿਜੀਲੈਂਟ ਰਹਿਣ, ਸੇ ਨੋ ਟੂ ਇੰਡੀਅਨ ਕੌਂਸੂਲੇਟਸ ਔਰ ਇਹ ਸਾਰੇ ਦੇ ਥੱਲੇ ਉਹਨਾਂ ਨੇ ਇਸ ਨੂੰ ਜਿਹੜਾ ਇੱਕ ਪੂਰਾ ਸਿੱਖ ਸੰਗਤਾਂ ਦੇ ਸਾਹਮਣੇ ਲਿਆਂਦਾ। ਸੋ ਅਸੀਂ ਇਸ ਦੇ ਉੱਤੇ ਹੀ ਕਹਿਣਾ ਚਾਹੁੰਦੇ ਹਾਂ ਕਿ ਵੀ ਇਹ ਸ਼ੈਤਾਨ ਦੀ ਔਲਾਦ ਸਿਰਫ ਤੇ ਸਿਰਫ ਇਹਨਾਂ ਦਾ ਜਿਵੇਂ ਅਸੀਂ ਡਿਸਕਸ ਕੀਤਾ ਹੈ ਕਿ ਵੀ ਤੁਹਾਨੂੰ ਡਾਈਵਰਟ ਵੀ ਕਰਦੇ ਨੇ, ਤੁਹਾਡੀ એનર્ਜੀ ਜਿਹੜੀ ਹੁਣ ਸਿੱਖ ਕੌਮ ਫੋਕਸਡ ਹੈ ਖਾਲਿਸਤਾਨ ਦੇ ਉੱਤੇ ਉਹਨੂੰ ਖੱਬੇ ਸੱਜੇ ਤੁਸੀਂ ਲਿਜਾਓ, ਕੋਈ ਝਗੜਾ ਹੋਏ, ਕੋਈ 4 ਗ੍ਰਿਫਤਾਰ ਹੋ ਜਾਣ, ਕੋਈ ਦੂਜਾ ਹੋਏ। ਹੁਣ ਇਹ ਸਾਰਾ ਪਾਰਟ ਜਿਹੜਾ ਆਉਣ ਵਾਲੇ ਪੀਰੀਅਡ 'ਚ ਦੇਖਣ 'ਚ ਆਏਗਾ। ਸੋ ਓਕਲਾਹੋਮਾ ਦੇ ਨਾਲ ਲੱਗਦੀ ਸਟੇਟ ਹੈ ਟੈਕਸਾਸ ਦੂਸਰੇ ਤੋਂ ਅਸੀਂ ਇਹ ਕਵਾਂਗੇ ਵੀ ਇਹਨਾਂ ਨੂੰ ਲੋਕਲ ਲੈਵਲ ਦੇ ਉੱਤੇ ਹੀ ਜਿਹੜਾ ਹੈ ਉਹ ਡੀਲ ਕਰ ਲੈਣਾ ਚਾਹੀਦਾ ਬਜਾਏ ਕਿ ਇਸ ਲੈਵਲ ਦਾ ਇਹ ਇਸ਼ੂ ਬਣੇ ਕਿ ਮੁੜ ਕੇ ਜਿਹੜਾ ਹੈ ਉਹ ਸਾਡੀ એનર્ਜੀ ਇਸ ਪਾਸੇ ਵੇਸਟ ਹੋਏ। ਔਰ ਅਸੀਂ ਸਮਝਦੇ ਹਾਂ ਵੀ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਨੇ ਆਲਰੇਡੀ ਵਾਰਨ ਕਰ ਦਿੱਤਾ ਹੈ ਔਰ ਬਾਕੀ ਫਿਰ ਜੋ ਮੌਕੇ ਤੇ ਹੋਇਆ ਤੇ ਉਹਦੇ ਕਨਸੀਕੁਐਂਸਿਸ ਲਈ ਫਿਰ ਭਾਰਤੀ ਐਮਬੈਸੀਆਂ ਔਰ ਕੌਂਸੂਲੇਟ ਜ਼ਿੰਮੇਵਾਰ ਹੋਣਗੇ ਕਿ ਜੇ ਗੁਰਦੁਆਰੇ ਦੀ ਹਦੂਦ ਜਿਹਨੂੰ ਤੁਸੀਂ ਗੁਰਦੁਆਰਾ ਕਹਿ ਕੇ ਰਜਿਸਟਰ ਕਰਵਾਇਆ ਹੋਇਆ ਉੱਥੇ ਆ ਕੇ ਤੁਸੀਂ ਤਿਰੰਗਾ ਚਲਾਉਣ ਦੀ ਕੋਸ਼ਿਸ਼ ਕਰਦੇ ਹੋ, ਫਿਰ ਤਿਰੰਗਾ ਕਿੱਥੇ ਹੋਏਗਾ ਤੇ ਡੰਡਾ ਕਿੱਥੇ ਹੋਏਗਾ ਇਹ ਫੈਸਲਾ ਉਹ ਆਪ ਹੀ ਕਰਨਗੇ ਕਿ ਭਾਈ ਉਹਨਾਂ ਨੇ ਡੰਡੇ ਵੱਲ ਦੇਖਣਾ ਹੈ ਕਿ ਤਿਰੰਗੇ ਵੱਲ ਦੇਖਣਾ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਗਤ ਹੈ ਵੀਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।